ਮਾਸਟਰ ਜੀ ਬਹੁਤ ਬਹੁਤ ਤੁਹਾਡਾ ਬਹੁਤ 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 ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਮੇਰਾ ਰੱਬਾ ਓਏ, ਮੇਰੀ ਮਾਂ ਬਹੁਤੀਆਂ ਸਿਫਤਾਂ ਕਰਦੀ ਸੀ ਤੁਹਾਡੀ ਦਾਦੀ ਦੀਆਂ, ਕਹਿ ਲੋ। ਹਾਂਜੀ ਦਾਦੀ ਸਾਡੀ ਧੀ ਬਣਾ ਕੇ ਉਹਨੂੰ ਰੱਖੀ ਰੱਖਿਆ ਜੀ। ਓਏ ਉਹ ਮੇਰੀ ਮਾਂ ਦੀ ਮਾਂ ਸੀ ਉਹ। ਸਤਲੁਜ ਨਾਲ ਬਿਆਸ ਕਿਉਂ ਹੈ। ਬੱਚਾ ਬਹੁਤ 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 ਮੈਨੂੰ ਆਪਣਾ ਪਰਿਵਾਰ ਮਿਲ ਗਿਆ ਤੇ ਮੈਨੂੰ ਦੁਨੀਆ ਦੀ ਵੱਡੀ ਦੌਲਤ ਮਿਲ ਗਈ ਆ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਇਹ ਜਗ੍ਹਾ ਤੇ ਉਹਨਾਂ ਰੋਕਿਆ ਸੀ। ਹਾਂਜੀ ਇਸ ਜਗ੍ਹਾ ਬਾਜ਼ਾਰ ਵੀ ਹੋਗੀ। ਮਹੀਨੇ ਜਿਹਨੇ ਪਹੁੰਚਾਇਆ ਹੋਊਗਾ ਲਾਜ਼ਮੀ ਉਹਨੇ ਇਹ ਸੋਚ ਕੇ ਕਿ ਇੰਡੀਆ ਇੱਧਰ ਨਜ਼ਦੀਕ ਆ ਤੇ ਉਹਨੂੰ 8 ਚੱਕ 11 ਐਲ ਵਾਲੇ ਜਿਹੜੇ ਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਹੋਏਗਾ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ। ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਉਹਨਾਂ ਨੇ ਇਹ ਦੇਖੋ ਜੀ, ਆਹ ਜਿਹੜੀ ਜਗ੍ਹਾ ਜ਼ਮੀਨ ਕਣਕ ਬੀਜੀ ਹੋਈ ਆ, ਇਹ 9 ਕਨਾਲਾਂ ਜਗ੍ਹਾ ਹੈ। ਠੀਕ ਹੈ ਨਾ ਜੀ। ਇਹ ਜਿਸ ਜਗ੍ਹਾ ਤੇ ਕਬਰਾਂ ਨੇ, ਇਸ ਤੋਂ ਥੋੜਾ ਅਗਲੇ ਪਾਸੇ ਉਹ ਖੂਹੀ ਮੈਂ ਵੀ ਦੇਖੀ ਹੈ, ਜਿਹੜੀ ਖੂਹੀ ਇੱਥੇ ਸੀ। ਇਹ ਬੜਾ ਬਗੀਚਾ ਸੀਗਾ ਲੱਗਾ ਹੋਇਆ, ਹਰ ਤਰ੍ਹਾਂ ਦਾ ਇੱਥੇ ਨਾ ਜੀ ਫਰੂਟ ਵਾਲਾ ਪੌਦਾ ਲੱਗਾ ਹੋਇਆ ਸੀ। ਲੇਕਿਨ ਮੈਂ ਨਹੀਂ ਦੇਖਿਆ, ਉਹ ਸੁਣਿਆ ਆਮ ਲੋਕਾਂ ਤੋਂ। ਠੀਕ ਹੈ ਜੀ। ਤਾਂ ਇੱਥੇ ਆ ਕੇ ਨਾ, ਕਿਉਂਕਿ ਸਾਧੂ ਦੀ ਜਗ੍ਹਾ ਸੀਗੀ ਤੇ ਸਾਡੇ ਬਜ਼ੁਰਗ ਵੀ ਸਾਧੂ ਸੀਗੇ, ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਮੁਕਾਮ ਕੀਤਾ ਸੀਗਾ। ਇਸ ਤੋਂ ਬਾਅਦ ਫਿਰ ਉਸਕੀ ਪਿੰਡ ਦੇ ਵਿੱਚ ਗਏ ਆ। ਉਸੇ ਵਜ੍ਹਾ ਨਾਲ ਨਾ ਜੀ ਇਹ 4 ਕਬਰਾਂ ਸਾਡੀਆਂ। ਇੱਧਰਲੀ ਕਬਰ ਮੇਰੀ ਮਾਤਾ ਜੀ ਦੀ ਆ, 2 ਮੇਰੇ ਭਾਈ ਆ ਦਰਮਿਆਨ ਦੇ ਵਿੱਚ, ਔਰ ਜਿਹੜਾ ਇੱਧਰਲੇ ਪਾਸੇ ਉਹ ਮੇਰੀ ਭਾਣਜੀ ਸੀਗੀ। ਇਹ ਜਗ੍ਹਾ ਬਗੀਚੀ ਆ, ਇਹ ਜਗ੍ਹਾ ਤੇ ਉਹਨਾਂ ਰੋਕਿਆ ਸੀ। ਹਾਂਜੀ ਇਸ ਜਗ੍ਹਾ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ। ਆਹ ਜਗ੍ਹਾ ਤੇ ਰੋਕਿਆ ਬਾਜ਼ਾਰ ਵੀ ਹੋਗੀ। ਤੁਰੇ ਜਾਂਦੇ ਸੀਗੇ, ਤੁਰੇ ਜਾਂਦੇ ਸੀ ਤਾਂ ਉਹ ਰਸਤੇ 'ਚੋਂ ਇੱਥੋਂ ਆ ਗਏ ਉਹ ਲੁੱਟ ਖੋਹ ਵਾਲੇ। ਉਹਨਾਂ ਨੇ ਇੱਥੇ ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਖੋਇਆ ਖਿੱਚਿਆ ਹੋਊਗਾ, ਜੋ ਸਮਾਨ ਲੈਣਾ ਹੋਊਗਾ ਜਾਂ ਮੰਗ ਕੀਤੀ ਹੋਊਗੀ, ਹੱਥੋਂ ਪਾਈ ਹੋਣਗੇ, ਜੋ ਵੀ ਹੋਇਆ ਹੋਊਗਾ ਉੱਥੇ ਉਹਨਾਂ ਨੂੰ ਕਰਤਾ। ਜੀ ਮਰਡਰ ਹੋ ਗਿਆ, ਸ਼ਹੀਦ ਹੋ ਗਏ। ਉੱਥੇ ਸਾਡੀ ਮਾਂ ਡਿੱਗ ਪਈ ਭਰਾ ਦੇ ਉੱਤੇ, ਉਹਨੂੰ ਮਾਰਿਆ। ਇੱਥੇ ਉਹਦੇ ਸਾਨੂੰ ਬਾਅਦ 'ਚ ਇੱਥੇ ਇੰਨਾ ਡੂੰਘਾ ਰਿਹਾ ਟੱਕ, ਤੇ ਉਹ ਡਿੱਗ ਪਈ, ਬੇਹੋਸ਼ ਸੀ ਜਾਂ ਕਿੱਦਾਂ ਸੀ। ਪਿੱਛੋਂ ਕੋਈ ਰਾਹਗੀਰ ਹੋਰ ਆਇਆ, ਉਹਨਾਂ ਨੇ ਚੱਕਿਆ ਇਨਸਾਨੀਅਤ ਦੇ ਨਾਤੇ, ਹਸਪਤਾਲ ਪਹੁੰਚਾਤਾ। ਇੰਨੀ ਸਟੋਰੀ ਆ ਜੀ। 2 ਬੱਚੇ ਇਹਨਾਂ ਦੀ ਜਿਹੜੀ ਪੈਦਾਇਸ਼ ਹੈ ਨਾ, ਇਹ ਤੇ ਮਾਂ ਦੇ ਪੇਟ 'ਚ ਸਰ। ਹਾਂਜੀ ਆਫਟਰ ਮਰਡਰ। ਮੈਂ ਸਮਝ ਗਿਆ, ਉਹ ਤਾਂ ਇਹਨਾਂ ਦੀ ਤਾਂ ਪੈਦਾਇਸ਼ ਹੋਈ ਆ ਉੱਥੇ ਹਸਪਤਾਲ ਦੇ ਵਿੱਚ। ਜਿਹਨੇ ਚੁੱਕ ਕੇ ਖੜਿਆ ਉਹ ਤੇ ਜ਼ਖਮੀ ਸਮਝ ਕੇ ਲੈ ਗਿਆ ਜਿਵੇਂ ਵੀ, ਤੇ ਉੱਥੇ ਨਾਲ ਇਹਨਾਂ ਦਾ ਇਲਾਜ ਹੋਇਆ, ਉੱਥੇ ਹੀ ਹਸਪਤਾਲ ਪੈਦਾ ਹੋਇਆ। ਹਾਂ ਉਹ ਜਗ੍ਹਾ ਆ ਜਿੱਥੇ ਪਾਪਾ ਜੀ ਦਾ ਮਰਡਰ ਹੋਇਆ। ਆਹ ਦੇਖ ਵੀਡੀਓ 'ਚ, ਬਿਲਕੁਲ ਉਹ ਜਗ੍ਹਾ। ਆਹ ਦੇਖ। ਹਾਂ ਇੱਕ ਮਿੰਟ। ਹੈ ਬਿਲਕੁਲ ਲਾਗੇ। ਮੈਂ ਤੈਨੂੰ ਦੱਸਦਾ ਨਾ, ਆਹ ਮਾਸਟਰ ਜੀ ਆ ਇੱਥੇ ਆ ਖੜੇ ਨਾ, ਇਹ ਦੱਸਦੇ ਆ। ਇਹ ਕਹਿੰਦੇ ਵੀ ਸਾਡੀ ਮਾਂ ਨੇ ਸਾਨੂੰ ਦੱਸਿਆ ਵੀ ਇੱਥੇ ਜਦੋਂ ਇੱਕ ਬੰਦੇ ਨੂੰ ਇੱਥੇ ਮਰਡਰ ਹੋਇਆ, ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਇੰਜਰਡ ਹੋਏ ਆ, ਉਹਨਾਂ ਨੂੰ ਹਸਪਤਾਲ ਪਹੁੰਚਾਇਆ। ਉਹ ਆਹ ਜਗ੍ਹਾ ਸੀ, ਇੱਥੇ ਕੁਟੀਆ ਹੁੰਦੀ ਸੀ, ਹੁਣ ਬਗੀਚੀ ਆ। ਇਹ ਕਨਫਰਮ ਆ, ਇਹੋ ਗੱਲ ਦੱਸਦੇ। ਇਹ ਉਹ ਸਾਹਮਣੇ ਪਿੰਡ ਆ, ਆਲਮੋਸਟ ਅੱਧਾ ਕਿਲੋਮੀਟਰ ਲਾ ਲਓ ਪਿੰਡ ਤੋਂ ਬਾਹਰ, ਕਿਲੋਮੀਟਰ ਲਾ ਲਓ, ਪੌਣਾ ਲਾ ਲਓ, ਇੰਨਾ ਕੁ ਆ। ਵੱਡਾ ਬੂਟਾ ਵਿਖਾਓ ਉਹ ਪਿਲਕਣ ਜਿਹੀ ਦਾ ਦਰਖਤ ਆ, ਇਹਦੇ ਨਾਲ ਹੀ ਇੱਥੇ ਕੁਟੀਆ ਸੀ, ਬਗੀਚੀ ਹੁੰਦੀ ਸੀ।
ਤੇ ਉਹ ਸਾਹਮਣੇ ਪਿੰਡ ਆ, ਉਹ ਉਥੋਂ ਕੱਚੇ ਰਸਤੇ ਆ ਕੇ ਆ ਸੂਆ ਆ ਨਹਿਰ ਦਾ, ਆ ਸੂਆ ਨਹਿਰ ਦਾ, ਆ ਸੂਆ ਨਹਿਰ ਦਾ, ਇਹ ਸੂਏ ਪੈ ਕੇ ਉਹ ਸਟੇਸ਼ਨ ਨੂੰ ਚੱਲੇ ਹੋਣਗੇ, ਅਪਰੋਕਸੀਮੇਟ ਸਟੇਸ਼ਨ ਨੂੰ ਚੱਲੇ ਹੋਣਗੇ। ਇੱਥੇ ਆਏ ਤਾਂ ਇੱਥੇ ਬਗੀਚੀ ਸੀ, ਝਾੜੀਆਂ ਜੀਆਂ ਸੀਗੀਆਂ, ਉਹਦੇ ਵਿੱਚ ਸਾਧੂ ਸੰਤ ਹੋਊਗੇ ਕੋਈ ਰਹਿੰਦੇ ਵਿੱਚ, ਹੁਣ ਬਗੀਚੀ ਕਹਿੰਦੇ ਆ, ਪਹਿਲਾਂ ਕੁਟੀਆ ਸੀ ਇੱਥੇ। ਤੇ ਆ ਇੱਥੇ ਕੁਟੀਆ ਸੀ, ਹੁਣ ਬਗੀਚੀ ਆ। ਇੱਥੇ ਉਹਨਾਂ ਨੂੰ ਰੋਕਿਆ, ਕਾਰਨਰ ਆ ਮੋੜ ਆ, ਇੱਥੇ ਮੋੜ ਦੇ ਉੱਤੇ ਰੋਕਿਆ, ਰੋਕ ਕੇ ਇੱਥੇ ਮਰਡਰ ਹੋਇਆ। ਉਹ ਤੋਂ ਬਾਅਦ ਬੀਬੀ ਨੂੰ ਲੈ ਕੇ ਹਸਪਤਾਲ, ਤੇ ਉੱਥੇ ਫਿਰ ਇਹ ਮਾਸਟਰ ਜੀ ਦੱਸਦੇ ਆ, ਇਹਨਾਂ ਨੇ ਕਨਫਰਮ ਕੀਤਾ ਉੱਥੋਂ। ਹਾਂ ਨਾਮ ਦੱਸੋ ਜੀ। ਮੇਰਾ ਨਾਮ ਮਾਸਟਰ ਇਮਦਾਦ ਹੁਸੈਨ, ਚੱਕ ਨੰਬਰ 110 7R ਓਡਾਵਾਲਾ, ਤਹਿਸੀਲ ਚੀਚਾਵਤਨੀ, ਜ਼ਿਲ੍ਹਾ ਸਾਹੀਵਾਲ। ਇਹ ਸਾਹਮਣੇ ਸਾਡਾ ਪਿੰਡ ਹੈ ਜੀ, ਇਹ ਅੱਧਾ ਕਿਲੋਮੀਟਰ ਜਾਂ ਪੌਣਾ ਕਿਲੋਮੀਟਰ। ਇਹ ਜਗ੍ਹਾ ਜਿੱਥੇ ਇਸ ਵਕਤ ਅਸੀਂ ਖੜੇ ਹਾਂ, ਇਸ ਜਗ੍ਹਾ ਨੂੰ ਕੁਟੀਆ ਕਿਹਾ ਜਾਂਦਾ ਸੀਗਾ ਪਹਿਲੇ। ਇਹ ਕਿਸੇ ਸਾਧੂ ਦੀ ਜਗ੍ਹਾ ਸੀ। ਉਸ ਤੋਂ ਬਾਅਦ ਜਦੋਂ ਪਾਰਟੀਸ਼ਨ ਹੋਈ ਆ, ਮੁਸਲਮਾਨ ਇੱਥੇ ਆ ਗਏ ਆ, ਇਸ ਜਗ੍ਹਾ ਨੂੰ ਬਗੀਚੀ ਕਿਹਾ ਜਾਣ ਲੱਗ ਪਿਆ, ਕਿਉਂਕਿ ਇਹ ਨਹਿਰ ਦਾ ਏਰੀਆ ਵਾ, ਇਹ ਸੂਆ ਨਾਲ ਜਾ ਰਿਹਾ ਵਾ 7R। ਇੱਥੇ ਬੇਲਦਾਰ ਗਾਰਡ ਵਗੈਰਾ ਆਉਂਦੇ ਜਾਂਦੇ ਸੀ ਤੇ ਇੱਥੇ ਵਿਸ਼ਰਾਮ ਕਰਦੇ ਸੀਗੇ ਦੁਪਹਿਰ ਦੇ ਵਕਤ ਸਾਧੂ ਦੇ ਕੋਲ। ਤਾਂ ਉਹ ਨਹੀਂ ਜੀ, ਉਹਨਾਂ ਨੇ ਸਾਧੂ ਨੇ ਬਹੁਤ ਦੂਰ ਦੂਰ ਤੋਂ ਲਿਆ ਕੇ ਅੱਛੇ ਕੋਈ ਫਰੂਟ ਵਾਲੇ ਜਿਹੜੇ ਪੌਦੇ ਸੀ ਇੱਥੇ ਲਾਏ ਹੋਏ ਸੀ। ਇੱਥੋਂ ਦੇ ਲੋਕ ਇਹਨੂੰ ਬਗੀਚੀ ਕਹਿੰਦੇ ਸੀ। ਇੱਥੇ ਇੱਕ ਖੂਹੀ ਹੁੰਦੀ ਸੀਗੀ ਔਰ 2 ਕੁਟੀਆਂ ਜਿਹੜੀਆਂ ਵਾ ਉਹ ਟੱਠੀ ਹੋਈ ਹਾਲਤ ਦੇ ਵਿੱਚ ਮੈਂ ਵੀ ਦੇਖੀਆਂ ਵਾ। ਇਹ ਤੁਹਾਡਾ ਜਿਹੜਾ ਵਾਕਿਆ ਪੇਸ਼ ਆਇਆ ਜੀ, ਉਹ ਇਸ ਤਰ੍ਹਾਂ ਕਿ ਸਾਨੂੰ ਪੁਰਾਣਿਆਂ ਬਜ਼ੁਰਗਾਂ ਤੋਂ ਪਤਾ ਲੱਗਾ, ਜਿਹੜੇ ਕਿ ਪਹਿਲਾਂ ਦੇ ਸਨ 14 ਦੇ ਇੱਥੋਂ ਦੇ ਵਸਦੇ ਸੀਗੇ। ਇੱਕ ਮਾਈ ਹੁੰਦੀ ਸੀਗੀ, 2 ਸਾਲ ਪਹਿਲੇ ਉਹ ਫੌਤ ਹੋ ਗਈ ਆ। ਉਹਨੇ ਬਿਆਨ ਦਿੱਤਾ ਸੀਗਾ ਕਿ 2 ਬੱਚੇ ਸੀ ਉਹਨਾਂ ਦੇ, ਤੇ ਇੱਕ ਜੋੜਾ ਸੀਗਾ। ਪਟਵਾਰੀ ਦੱਸਦੇ ਹੁੰਦੇ ਸੀਗੇ ਉਹ, ਕਿ ਉਹ ਪਟਵਾਰੀ ਨੂੰ ਇਸ ਕੁਟੀਆ ਵਾਲੀ ਜਗ੍ਹਾ ਤੇ ਮਰਡਰ ਹੋ ਗਿਆ ਸੀਗਾ ਪਟਵਾਰੀ ਦਾ। ਕਿਸੇ ਨੇ ਜਿਹੜੇ ਸ਼ਰਪਸੰਦ ਨਾਸਰ ਸੀਗੇ ਉਹਨਾਂ ਨੇ ਕਰ ਦਿੱਤਾ ਸੀਗਾ। ਤੇ ਉਹ ਉਹਨਾਂ ਦੇ ਘਰ ਵਾਲੀ ਜਿਹੜੀ ਸੀ, ਉਹਨੂੰ ਕੋਈ ਲੈ ਗਿਆ ਸੀ ਇੱਥੇ ਨਾਲ ਹੀ ਆ, ਚੱਕ 10-12 ਕਿਲੋਮੀਟਰ ਤੇ ਜਿਹੜਾ ਕਰੀਬ ਤਰੀਨ ਹਸਪਤਾਲ ਸੀਗਾ ਉਸ ਵਕਤ, ਉਹ ਸੀਗਾ ਚੱਕ ਨੰਬਰ 811L। ਉੱਥੇ ਹਸਪਤਾਲ ਸੀਗਾ ਉਸ ਵਕਤ ਵੀ ਮੌਜੂਦ। ਤਾਂ ਉਹ ਉੱਥੇ ਲੈ ਗਏ ਸੀ। ਉਸ ਤੋਂ ਬਾਅਦ ਦੀ ਸਟੋਰੀ ਦਾ ਸਾਨੂੰ ਕੋਈ ਨਹੀਂ ਪਤਾ। ਇੱਥੋਂ 2 ਕਿਲੋਮੀਟਰ ਜਾਂ 2.5 ਕਿਲੋਮੀਟਰ ਅੱਗੇ ਆ ਨਹਿਰ ਜਾਈਏ ਤਾਂ ਅੱਗੇ ਪੁਲ ਆ ਜਾਂਦਾ ਵਾ। ਇੱਕ ਪੁਲ ਇਸ ਸਾਈਡ ਤੇ ਆ ਚੰਦ ਕਦਮ ਦੇ ਫਾਸਲੇ ਤੇ, ਦੂਸਰਾ ਪੁਲ ਇਸ ਸਾਈਡ ਤੇ ਆ, ਉਹ ਹੈ ਇੱਥੋਂ 2 ਜਾਂ 2.5 ਕਿਲੋਮੀਟਰ। 2-2.5 ਕਿਲੋਮੀਟਰ ਉਹ ਪੁਲ ਕ੍ਰਾਸ ਕਰਕੇ ਫਿਰ ਅੱਗੇ ਆ ਜਾਂਦਾ ਅੱਡਾ ਦਾਦ ਫਤਿਆਣਾ, ਉੱਥੋਂ ਤਕਰੀਬਨ 2 ਕਿਲੋਮੀਟਰ ਅੱਡਾ ਦਾਦ ਫਤਿਆਣਾ। ਉਹ ਦਾਦ ਫਤਿਆਣਾ ਜਿਹੜਾ ਵਾ ਉਹ ਸਿਰਫ ਅੱਡਾ ਨਹੀਂ, ਉਹ ਸਟੇਸ਼ਨ ਵੀ ਆ ਇੱਕ। ਉਹ ਇਸ ਸਟੇਸ਼ਨ ਨੂੰ ਗਏ ਹੋਣਗੇ ਜਾਂ ਇੱਧਰ ਜਾਣ ਦਾ ਉਹਨਾਂ ਦਾ ਇਰਾਦਾ ਹੋਏਗਾ। ਬਿਲਕੁਲ ਹਾਂਜੀ, ਉਹ ਦਾਦ ਫਤਿਆਣੇ ਦਾ ਸਟੇਸ਼ਨ ਹੈ। ਚੀਚਾਵਤਨੀ ਤੋਂ ਚੜ੍ਹਦੇ ਵਾਲੇ ਪਾਸੇ 4 ਤੇ 3 ਤਕਰੀਬਨ 7 ਜਾਂ 8 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਆ ਰੇਲਵੇ ਲਾਈਨ, ਜਿਹੜੀ ਬੜੀ ਆ ਮੇਨ ਲਾਈਨ ਸਾਡੀ ਪਾਕਿਸਤਾਨ ਦੀ। ਤਾਂ ਇੱਥੋਂ ਉਹਨਾਂ ਦਾ ਇਰਾਦਾ ਸੀਗਾ ਜਾਣ ਦਾ, ਇੱਥੋਂ ਦਾਦ ਫਤਿਆਣੇ ਵਾਲਾ ਪੁਲ ਨਹਿਰ ਦਾ ਕ੍ਰਾਸ ਕਰਕੇ ਅੱਡਾ ਦਾਦ ਫਤਿਆਣੇ ਜਾਣਗੇ ਤੇ ਉੱਥੇ ਉਹਨਾਂ ਨੂੰ ਟ੍ਰੇਨ ਮਿਲ ਜਾਣੀ ਸੀਗੀ। ਉੱਥੇ ਸਟੇਸ਼ਨ ਆ, ਛੋਟੀ ਜਿਹੀ ਸਟੇਸ਼ਨ ਹੀ ਆ ਐਵੇਂ, ਤੇ ਹੁਣ ਤਾਂ ਬੇਆਬਾਦ ਆ, ਬਲਕਿ ਗੌਰਮੈਂਟ ਨੇ ਵੈਸੇ ਹੀ ਖਤਮ ਕਰ ਦਿੱਤਾ ਉਹ ਸਟੇਸ਼ਨ, ਲੇਕਿਨ ਇਮਾਰਤ ਹਜੇ ਵੀ ਸ਼ਾਇਦ ਖੜੀ ਆ ਉਹਦੀ। ਤਾਂ ਉੱਥੋਂ ਤੱਕ ਅਗਰ ਚਲੇ ਜਾਂਦੇ ਸਹੀ ਸਲਾਮਤ, ਉਹਨਾਂ ਨੂੰ ਟ੍ਰੇਨ ਮਿਲ ਜਾਣੀ ਸੀਗੀ, ਉਹਨਾਂ ਨੇ ਬਾਹਿਫਾਜ਼ਤ ਪਹੁੰਚ ਜਾਣਾ ਸੀ ਜਿੱਥੇ ਵੀ ਉਹਨਾਂ ਨੇ ਜਾਣਾ ਸੀਗਾ। ਲੇਕਿਨ ਇਹ ਇੱਥੇ ਘਟਨਾ ਵਾਪਰੀ, ਇਹ ਪ੍ਰੋਬਲਮ ਬਣ ਗਈ ਉਹਨਾਂ ਨੂੰ ਕਿ ਇੱਥੋਂ ਦੇ ਸ਼ਰਪਸੰਦ ਨਾਸਰ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਤੁਹਾਡੇ ਪਿਤਾ ਜੀ ਨੂੰ। ਤੇ ਮਾਈ ਜੀ ਫਿਰ ਇਕੱਲੇ ਰਹਿ ਗਏ, ਨਾਲ ਛੋਟੇ 2 ਬੱਚੇ ਸੀਗੇ ਜਿਵੇਂ ਸਾਨੂੰ ਦੱਸਿਆ ਗਿਆ। ਗਾਲਬਨ ਇੱਕ ਬੱਚਾ ਸੀ, ਇੱਕ ਬੱਚੀ ਸੀ। ਤਾਂ ਕਿਸੇ ਦਰਦਮੰਦ ਦਿਲ ਰੱਖਣ ਵਾਲੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਤਾ। ਉਸ ਵਕਤ ਹਸਪਤਾਲ ਜਾਂ ਤਾਂ ਸਾਡੇ ਕਰੀਬ ਤਰੀਨ ਸੀਗਾ ਇੱਥੋਂ ਚੀਚਾਵਤਨੀ ਤੇ ਦੂਸਰੇ ਪਾਸੇ ਸੀਗਾ ਦਾਦ ਫਤਿਆਣੇ ਅੱਡੇ ਤੋਂ ਅੱਗੇ ਥੋੜ੍ਹਾ ਜਿਹਾ ਜਾਈਏ ਤਾਂ ਆ ਜਾਂਦਾ ਚੱਕ ਨੰਬਰ 811L, ਕਿਉਂਕਿ ਉਹਨਾਂ ਨੇ ਜਾਣਾ ਇਸ ਪਾਸੇ ਨੂੰ ਸੀਗਾ, ਇੰਡੀਆ ਇਸ ਪਾਸੇ ਸੀਗਾ। ਇਸ ਵਾਸਤੇ ਉਸ ਆਦਮੀ ਨੇ ਜਿਹਨੇ ਪਹੁੰਚਾਇਆ ਹੋਊਗਾ, ਲਾਜ਼ਮੀ ਉਹਨੇ ਇਹ ਸੋਚ ਕੇ ਕਿ ਇੰਡੀਆ ਇੱਧਰ ਨਜ਼ਦੀਕ ਆ ਤੇ ਉਹਨੂੰ 8 ਚੱਕ 11L ਵਾਲੇ ਜਿਹੜੇ ਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਹੋਏਗਾ ਜੀ।
जी वालेकुम सलाम। ਨਾਸਰ ਕਹਿੰਦੇ ਨਾਸਰ ਵਾ ਤੁਹਾਡੇ ਕੋਲ ਆ ਖੜਾ ਨਾਸਰ ਦੇ ਹੱਥ 'ਚ ਕੈਮਰਾ ਜੀ। ਨਾਸਰ ਸਲਾਮ ਅਲੈਕੁਮ ਕਬੂਲ ਕਰ ਲੈ ਸਾਡੀ वालेकुम सलाम जी वालेकुम सलाम। और ਤੁਹਾਡੇ ਸਾਡੇ ਕੋਲ ਖੜੀ ਆ ਤੁਹਾਡੇ ਵਾਸਤੇ ਤੇ ਬੜੀ ਉਹ ਜਗ੍ਹਾ ਜਿਹੜੀ ਆ ਜੇ ਆਪਾਂ ਮੈਂ ਕਹਾਂ ਵੀ ਉਹ ਦੁੱਖ ਯਾਦ ਕਰਾਉਣ ਵਾਲੀ ਹੈ, ਲੇਕਿਨ ਜੋ ਇਹਨਾਂ ਦੀ ਖਾਹਿਸ਼ ਸੀ ਕਿ ਉਹ ਜਗ੍ਹਾ ਜਿੱਥੇ ਮੇਰੇ ਇਹਨਾਂ ਦੇ ਫਾਦਰ ਸਾਹਿਬ ਦਾ ਮਰਡਰ ਹੋਇਆ ਤੇ ਉੱਥੇ ਉਹਨੂੰ ਵੇਖਣਾ, ਉਸ ਜਗ੍ਹਾ ਤੇ ਆਪਾਂ ਪਹੁੰਚ ਗਏ ਆ। ਇਹ ਮਾਸਟਰ ਸਾਹਿਬ ਦਾ ਬਹੁਤ ਸ਼ੁਕਰੀਆ। ਸੋ ਕੋਸ਼ਿਸ਼ ਅਸੀਂ ਤਾਂ ਕਰਦੇ ਰਹੀਦਾ ਵੀ ਹਾਂਜੀ ਧੰਨਵਾਦ ਕਰਿਓ ਸਾਡੇ ਵੱਲੋਂ ਜੀ, ਧੰਨਵਾਦ ਤੁਹਾਡਾ ਜੀ, ਸ਼ੁਕਰੀਆ ਕਹਿੰਦੇ ਤੁਹਾਨੂੰ ਜੀ। ਮਿਹਰਬਾਨੀ ਜੀ, ਮਿਹਰਬਾਨੀ, ਕਿਰਪਾ। ਬਹੁਤ ਬਹੁਤ ਨਾਸਰ ਦਾ ਧੰਨਵਾਦ, ਨਾਸਰ ਦੇ ਬਹੁਤ ਐਫਰਟਸ ਆ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ। ਮਾਸਟਰ ਜੀ ਇੱਕੋ ਫਾਂਸੀ ਬਹੁਤ ਬਹੁਤ ਤੁਹਾਡਾ ਬਹੁਤ 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 ਦੇਣ ਦੀ ਨਾ ਮਿਲਦੇ ਤੇ ਇਸ ਤਰ੍ਹਾਂ ਐਗਜ਼ੈਕਟ ਅਸੀਂ ਲੱਭ ਨਹੀਂ ਸਕਦੇ। ਤੁਹਾਡੀ ਵੀ ਮੁਹੱਬਤ ਦਾ ਚਾਹਤ ਦਾ ਬਹੁਤ ਸਾਨੂੰ ਬਹੁਤ ਸਭ ਕੁਝ ਮਿਲ ਗਿਆ। ਆ ਬੰਦੇ ਤੁਹਾਨੂੰ ਵੀ ਇਹ ਸਫ਼ਰ ਜਿਹੜਾ ਵਾ ਮਾਦੇ ਤਮ ਤੱਕ ਹੀ ਨਹੀਂ ਨਹੀਂ ਭੁੱਲਣਾ ਵਾਲੇ ਉਹ ਜਿੰਨੇ ਵੀ ਦੋਸਤ ਵੀਡੀਓ ਵੇਖਦੇ ਨੇ ਜਿਹੜੇ ਆਉਣਾ ਚਾਹੁੰਦੇ ਹੁਣ ਜ਼ਰੂਰ ਆਓ, ਪਾਕਿਸਤਾਨ ਨੂੰ ਆਓ। ਇਹ ਭੁੱਲਣਾ ਹੀ ਨਹੀਂ, ਭੁੱਲਣਾ ਵਾਲੇ ਜ਼ਰੂਰ ਆਓ, ਦੇਖੋ। ਭਾਵੇਂ ਅਗਲੀ ਜਨਰੇਸ਼ਨ ਹੈ, ਜਿਸ ਤਰ੍ਹਾਂ ਇਹ ਆਏ ਹੋਰ ਵੀ ਤੁਸੀਂ ਆ ਸਕਦੇ। ਕੋਈ ਡਰ ਖੌਫ ਕੋਈ ਖਤਰਾ ਨਹੀਂ ਇੱਥੇ ਆ, ਬੜੇ ਵਧੀਆ ਲੋਕ। ਘਰ 'ਚ ਆ ਜਿੱਦਾਂ ਆਪਾਂ ਉੱਥੇ ਆਪਣੇ ਪਿੰਡਾਂ 'ਚ ਘੁੰਮਦੇ ਫਿਰਦੇ ਆ, ਸੇਮ ਉਹੀ ਆ। ਮੈਨੂੰ ਤਾਂ ਕੁਝ ਨਹੀਂ ਲੱਗਾ, ਐਵੇਂ ਲੋਕਾਂ ਦਾ ਡਰ ਤਾਂ ਮੈਂ ਨਹੀਂ ਕਹਿ ਸਕਦਾ। ਜੀ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਰੱਬ ਰੱਖੇ। ਬਿਨਾ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਮੈਂ ਸਦੀਕ ਦਾ ਬੇਟਾ ਜੀ। ਵਾਹ, ਇੱਕ ਸਦੀਕ, ਇੱਕ ਹੋਰ ਸੀਗਾ ਸ਼ਰੀਫ ਸ਼ਰੀਫ, ਇੱਕ ਹੋਰ ਸੀ ਤੁਹਾਡਾ ਭਰਾ, ਉਹਦਾ ਤੁਹਾਡਾ ਚਾਚਾ ਜਾਂ ਤਾਇਆ ਹੋਊਗਾ। ਚਾਚਾ ਛੋਟਾ ਗਵਾਚਾ ਹੋਇਆ ਸੀ ਉਦੋਂ। ਓਕੇ, ਮੁਹੰਮਦ ਰਫੀਕ ਤੇ ਮੁਹੰਮਦ ਸਦੀਕ ਤੇ ਮੇਰਾ ਰੱਬਾ ਓਏ, ਮੇਰੀ ਮਾਂ ਬਹੁਤੀਆਂ ਸਿਫਤਾਂ ਕਰਦੀ ਸੀ ਤੁਹਾਡੀ ਦਾਦੀ ਦੀਆਂ, ਕਹਿ ਲਓ। ਹਾਂਜੀ, ਦਾਦੀ ਸਾਡੀ ਨੇ ਧੀ ਬਣਾ ਕੇ ਉਹਨੂੰ ਰੱਖੀ ਰੱਖਿਆ ਜੀ। ਉਹ ਮੇਰੀ ਮਾਂ ਦੀ ਮਾਂ ਸੀ ਉਹ। ਹਾਂਜੀ ਹਾਂਜੀ। ਅੱਛਾ, ਸ਼ੁਕਰ ਆ ਰੱਬ ਦਾ, ਤੁਸੀਂ ਮੈਨੂੰ ਮਿਲ ਗਏ। ਮੈਨੂੰ ਬਹੁਤ ਵੱਡੀ ਦੌਲਤ ਮਿਲੀ ਆ। ਤੁਸੀਂ ਹੁਣ ਦੱਸੋ ਕਿੱਥੇ ਰਹਿੰਦੇ ਆ? ਅਸੀਂ ਦਾਜ ਚੱਕ ਜੀ ਰਹਿੰਦੇ। ਸਾਨੂੰ ਤਾਂ ਅੱਜ ਮਾਸਟਰ ਨੇ ਦੱਸਿਆ, ਮੈਂ ਕਿਹਾ ਯਾਰ ਉਹਨਾਂ ਨੂੰ ਤਾਂ ਸਾਡੇ ਮੱਥੇ ਲਾਉਣਾ ਸੀ, ਉਹ ਤਾਂ ਬੰਦੇ ਸਾਡੇ ਆਪਣੇ ਸੀ। ਤੁਹਾਨੂੰ ਤਾਂ ਮੈਂ ਮਿਲਣਾ ਆ ਯਾਰ। ਤੁਸੀਂ ਹੁਣ ਕੀ ਕਰਦੇ ਹੁੰਦੇ ਆ ਕਾਰੋਬਾਰ? ਕਾਰੋਬਾਰ ਜੀ, ਮੁੰਡਾ ਵਪਾਰ ਕਰਦਾ ਵਾ। ਇੱਕ ਭਾਈ ਦੇ ਮੁੰਡਿਆਂ ਨੇ ਡੰਗਰ ਰੱਖੇ ਆ 25 ਗਾਈਆਂ। ਮੈਂ ਆਪਣਾ ਜ਼ਿਮੀਂਦਾਰਾ ਹੀ ਕਰਦਾ ਜੀ। ਪੁੱਠ ਦੋ ਡੰਗਰ ਪਾ ਛੱਡੀ ਦੇ ਤੇ ਵਿਹਲਾ ਰਹਿ ਛੱਡੀ ਦਾ। ਅੱਛਾ, ਤੁਸੀਂ ਸਦੀਕ ਦੇ ਬੇਟੇ ਆ? ਹਾਂਜੀ, ਅਸੀਂ 6 ਭਾਈ ਆ ਜੀ। ਉਹ ਮੇਰਾ ਰੱਬਾ ਓਏ, ਤੇਰਾ ਤੁਹਾਨੂੰ ਨਹੀਂ ਮਿਲਿਆ, ਮੈਂ ਅਧੂਰਾ ਰਹਿ ਗਿਆ। ਮੈਂ ਕਿਹਾ ਚਲੋ ਤੁਹਾਡੇ ਦਾਦਾ ਜੀ 3 ਜਿਹੜੇ ਸੀਗੇ, ਉਹਨਾਂ ਦੇ ਨਾਂ ਦੱਸੋ ਮੈਨੂੰ। ਇੱਕ ਦਾ ਨਾਮ ਸੀ ਮੁਹੰਮਦ, ਦਾਦਾ ਦਾ ਨਾਮ ਸੀ ਮੁਹੰਮਦ ਸਦੀਕ ਜੀ। ਇੱਕ ਮਿੰਟ, ਮੁਹੰਮਦ ਸਦੀਕ ਮੈਂ ਬਿਲਕੁਲ ਜਾਣਦਾ। ਸਦੀਕ। ਦੂਸਰੇ ਸੀਗੇ ਸ਼ਰੀਫ। ਹਾਂਜੀ, ਮੁਹੰਮਦ ਸਦੀਕ ਜੀ। ਦੂਸਰਾ ਦਾ ਨਾਮ ਸੀ ਮੁਹੰਮਦ ਸ਼ਰੀਫ, ਬਿਲਕੁਲ ਠੀਕ ਵਾ, ਸ਼ਰੀਫ। ਹਾਂਜੀ, ਤੀਸਰਾ ਦਾ ਨਾਮ ਸੀ ਮੁਹੰਮਦ ਨਜ਼ੀਰ ਜੀ। ਨਜ਼ੀਰ। ਤੁਸੀਂ ਹੁਣ ਕਿਹਦੀ ਗਾਹਾਂ ਪਤਾ ਹੈਗੇ ਆ ਬੱਚੇ? ਤੁਹਾਡਾ ਬੋਲੋ ਨਾ ਕੀ ਆ? ਹਾਂਜੀ, ਮੇਰਾ ਨਾਮ ਜੀ, ਹਾਂਜੀ, ਮੇਰਾ ਨਾਮ ਮੁਹੰਮਦ ਆਸਮ ਜੀ। ਇੱਕ ਮਿੰਟ, ਮੁਹੰਮਦ ਆਸਮ। ਓਕੇ, ਤੁਹਾਡੇ ਪਿਤਾ ਜੀ ਦਾ ਨਾਮ? ਮੁਹੰਮਦ ਰਫੀਕ। ਮੁਹੰਮਦ ਰਫੀਕ। ਹਾਂਜੀ, ਰਫੀਕ।
ਰਫੀਕ ਓਕੇ ਤੁਹਾਡੇ ਉਹਨਾਂ ਦੇ ਪਿਤਾ ਜੀ ਦਾ ਨਾਮ ਮੁਹੰਮਦ ਸਦੀਕ ਜੀ। ਬਿਲਕੁਲ ਠੀਕ ਆ ਮੁਹੰਮਦ ਸਦੀਕ। ਹਾਂਜੀ ਤੇ ਹੁਣ ਤੁਸੀਂ ਰਹਿੰਦੇ ਆ ਓਡਾਂ ਵਾਲੀ ਪਿੰਡ 'ਚ ਹੀ? ਹਾਂਜੀ ਉੱਡਾਂ ਵਾਲੇ ਪਿੰਡ 'ਚ ਜੀ। ਬਿਲਕੁਲ ਬਿਲਕੁਲ ਓਕੇ ਬਹੁਤ ਉਸੇ ਜ਼ਿਆਦਾ ਪਿੰਡ ਜੀ, ਇਹੀ ਪਿੰਡ ਸੀਗਾ ਜੀ। ਓਕੇ ਠੀਕ ਆ ਜੀ। ਬੱਚਾ ਬਹੁਤ 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 ਮੈਨੂੰ ਆਪਣਾ ਪਰਿਵਾਰ ਮਿਲ ਗਿਆ ਤੇ ਮੈਨੂੰ ਦੁਨੀਆ ਦੀ ਵੱਡੀ ਦੌਲਤ ਮਿਲ ਗਈ ਆ। ਹਾਂਜੀ ਹਾਂਜੀ ਜੀ ਬਿਲਕੁਲ ਜੀ। ਤੇ ਨੰਬਰ ਤੇਰਾ ਮੇਰੇ ਕੋ ਆ ਗਿਆ। ਤੇਰੇ ਡੈਡੀ ਕੋ ਹੁੰਦਾ ਕਿ ਤੁਹਾਡੇ ਕੋ ਹੁੰਦਾ ਇਹੋ ਨੰਬਰ? ਮੇਰੇ ਕੋਲ ਹੁੰਦਾ ਜੀ। ਵਾਲਾ ਸਾਹਿਬ ਫੋਨ ਨਹੀਂ ਚਲਾਉਣਾ ਆਉਂਦਾ ਜੀ, ਤੇ ਅਸੀਂ ਦੋ ਭਾਈ ਆ, ਸਾਡੇ ਦੋਨੋਂ ਕੋਲ ਹੈ ਜੀ। ਟੱਚ ਵਾਲਾ ਵੀ ਹੈ, ਦੂਸਰਾ ਵੀ ਹੈ ਜੀ। ਤੁਸੀਂ ਹੁਣ ਕੰਮਕਾਰ ਕੀ ਕਰਦੇ ਆ? ਮੈਂ ਵਪਾਰ ਕਰਦਾ ਜੀ, ਜਾਨਵਰ ਖਰੀਦਦਾ ਲਾਹੌਰ ਤੇ ਸੇਲ ਕਰਦਾ ਜੀ, ਮੰਡੀ ਲੱਗਦੀ ਉੱਥੇ। ਓਕੇ ਓਕੇ ਜੀ। ਤੇ ਬਹੁਤ ਬਹੁਤ ਇੰਨੀ ਖੁਸ਼ੀ ਆ, ਇੰਨਾ ਪਿਆਰ ਮੈਨੂੰ ਮੈਂ ਬਿਆਨ ਨਹੀਂ। ਗੱਲ ਕਰੋ ਜੀ, ਉਹਨਾਂ ਦੇ ਫਾਦਰ ਨਾਲ। ਪਿਤਾ ਜੀ ਨਾਲ ਗੱਲ ਕਰੋ। ਓਕੇ ਓਕੇ ਕਰਾਓ ਜੀ। ਸਲਾਮ ਅਲੈਕੁਮ ਜੀ। ਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ। ਮੈਨੂੰ ਇੰਨਾ ਪਿਆਰ ਇੰਨੀ ਖੁਸ਼ੀ ਮਿਲੀ ਆ, ਇਹ ਮੈਂ ਲਫ਼ਜ਼ਾਂ 'ਚ ਬਿਆਨ ਹੀ ਨਹੀਂ ਕਰ ਸਕਦਾ। ਹੁਣ ਲਾਲਾ ਜੀ ਤੁਸੀਂ ਤਾਂ ਸਾਨੂੰ ਮਿਲੇ ਨਹੀਂ, ਹੁਣ ਸਾਨੂੰ ਮਿਲਣਾ ਸੀ ਨਾ, ਕੋਸ਼ਿਸ਼ ਕਰੋ ਨਾ ਸਾਨੂੰ ਮਿਲੋ। ਮੈਂ ਜੀ ਦੇਖੋ ਮੈਂ ਦਿਲ ਤੁਹਾਨੂੰ ਮਿਲਣੇ ਆਇਆ ਮੈਂ ਅਸਲ 'ਚ ਨਹੀਂ ਰਾਬਤਾ ਹੋ ਸਕਿਆ ਕੋਈ ਵੱਡੀ ਗੱਲ ਨਹੀਂ, ਮੈਂ ਕਿਸੇ ਵੇਲੇ ਵੀ ਆ ਜਾਣਾ ਤੁਹਾਡੇ ਕੋਲ। ਠੀਕ ਹੋ ਗਈ। ਫਿਰ ਮੈਂ ਤੁਹਾਡੇ ਕੋਲ ਰਹਿਣਾ ਵੀ ਆ। ਹੁਣ ਸਾਡੀ ਫੁੱਫੋ ਗੁਜ਼ਰ ਗਈ ਕਿ ਹੈਗੀ ਆ? ਉਹ ਤਾਂ ਕਿਹੜੇ ਸਾਲ 'ਚ? ਸਨ 1998 ਦੇ ਵਿੱਚ। ਹਾਂਜੀ 1998 'ਚ ਠੀਕ। ਉਹ ਬਿਮਾਰ ਹੋ ਗਿਆ ਸੀ, ਪੈਰਾਲਾਈਜ਼ ਅਧਰੰਗ ਹੋ ਗਿਆ ਸੀ ਉਹਨਾਂ ਨੂੰ। ਤੇ ਬਹੁਤ 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 ਯਾਦ ਕਰਦੇ ਰਹੇ ਤੁਹਾਡੇ। ਉਹਨਾਂ ਦੀ ਮਾਂ ਸੀ, ਤੁਹਾਡੀ ਜਿਹੜੀ ਦਾਦੀ ਸੀ ਨਾ, ਉਹਨਾਂ ਦੀ ਮਾਂ ਸੀ ਉਹਨਾਂ ਦਾ। ਸਾਡੀ ਦਾਦੀ ਪਤਾ ਕੀ ਕਹਿੰਦੀ ਹੁੰਦੀ ਸੀ ਵੀ ਮੇਰੀ ਬੇਟੀ ਕੋਈ ਨਹੀਂ, ਰੱਬ ਨੇ ਮੈਨੂੰ ਬੇਟੀ ਵੀ ਦੇ ਦਿੱਤੀ, ਪਰ ਫਿਰ ਰੱਬ ਨੇ ਖੋਲੀ। ਉਹਨਾਂ ਦੀ ਹਰ ਵੇਲੇ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਦਾ ਜ਼ਿਕਰ ਹੁੰਦਾ ਸੀ, ਹਰ ਵੇਲੇ। ਹਾਂਜੀ ਤੁਹਾਡੀ ਦਾਦੀ ਜੀ ਦਾ ਨਾਂ ਦੱਸੋ ਮੈਨੂੰ। ਰੇਸ਼ਮਾ। ਉਹ ਬਿਲਕੁਲ ਠੀਕ ਆ, ਹਾਂਜੀ ਠੀਕ ਆ। ਤੇ ਭਾਈ ਚਾਦਰ ਬੰਨਦੀ ਸੀ ਬਹੁਤੀ। ਹਾਂਜੀ 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 ਬਿਲਕੁਲ ਇਦਾਂ ਦੱਸਦੇ ਸੀ ਰੇਸ਼ਮਾ। ਉਹ ਸਿਰ ਤੇ ਪਗੜਾ ਬੰਨ ਕੇ ਫਿਰ ਪੱਠੇ ਦਿੱਤੇ ਵੱਢਣੇ। ਬਿਲਕੁਲ ਨਾ ਪਾਣੀ ਲਾਉਣਾ। ਬਿਲਕੁਲ ਬਿਲਕੁਲ ਇਦਾਂ ਹੀ ਦੱਸਦੇ ਸੀ, ਬੰਦਿਆਂ ਦਾ ਗਾਲਾਂ ਕੱਢਦੀ ਸੀ। ਇਦਾਂ ਹੀ ਦੱਸਦੇ ਸੀ। ਬਿਲਕੁਲ ਠੀਕ ਬੋਲਦੇ ਤੁਸੀਂ। ਅਸੀਂ ਆਪ ਵੇਖੀ ਦਾਦੀ ਬੜੀ ਸਾਰੀ ਸਾਨੂੰ ਸੁਰਤਾ, ਸਾਨੂੰ ਚੰਗਾ ਭਲਾ ਸਮਾਜ ਸਾਡੀ। ਬਹੁਤ ਰੋਹਬਦਾਬ ਸੀ, ਬਹੁਤ ਰੋਹਬਦਾਬ ਸੀ। ਤੁਹਾਡੇ ਪੇਰੈਂਟਸ, ਤੁਹਾਡੇ ਬਾਪ ਤਾਂ ਉਹਨਾਂ ਤੋਂ ਇਦਾਂ ਡਰਦੇ ਸੀ। ਉਹ ਮੇਰਾ ਰਵਾ ਪੂਰਾ ਰੋਹਬ ਸੀ ਆਲੇ ਦੁਆਲੇ। ਹਾਂਜੀ ਹਾਂਜੀ ਏਦਾਂ ਹੀ ਸੀ। ਚਾਕਾ ਡਰਦੇ ਸੀ ਸਾਡੀ ਦਾਦੀ ਤੋਂ। ਕੋਈ ਬੋਲ ਪੈਂਦਾ ਸੀ ਨਾ ਤੇ ਜਾ ਕੇ ਦੜਕਾ ਮਾਰਦੇ ਸੀ, ਚੁੱਪ ਕਰ ਜਾਂਦੇ ਸੀ ਲੋਕੀ। ਬਿਲਕੁਲ ਇਦਾਂ